बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। जी आए पंजाबी तसरे 'ਚ ਤੇ ਅੱਜ ਸਾਡੇ ਨਾਲ ਫਖਰ ਭਾਈ ਨੇ ਤੇ ਅਸੀਂ ਇਹਨਾਂ ਨੂੰ ਕੋਈ ਸਵਾਲ ਜਵਾਬ ਕਰਦੇ ਹਾਂ। ਤੇ अस्सलाम वालेकुम फखर भाई, ਕੀ ਹਾਲ ਜੀ? ਵਾਲੇਕੁਮ ਅਸਲਾਮ ਸਰ ਜੀ। ਜੀ ਫਖਰ ਭਾਈ, ਸਾਡੇ ਪਾਕਿਸਤਾਨ ਦੀ ਇੱਕ ਸ਼ਖਸੀਅਤ ਸਨ ਨਵਾਬ ਨਸਰੁੱਲਾ ਸਾਹਿਬ। ਜੀ ਉਹਨਾਂ ਦੇ ਬਾਰੇ ਅਸੀਂ ਕੀ ਜਾਣਦੇ ਹੋ ਜਾਂ ਕੀ ਸਾਨੂੰ ਕੋਈ ਆਗਾਹੀ ਦਿਓਗੇ ਅੱਜ? ਨਵਾਬਜ਼ਾਦਾ ਨਸਰੁੱਲਾ ਖਾਨ, ਜੀ ਗ੍ਰੇਟ ਮੈਨ, ਨਵਾਬ, ਠੀਕ। ਰਿਆਸਤ ਦੇ ਮਾਲਕ, ਗੋਰਿਆਂ ਦੇ ਗੁਲਾਮ। ਚਲੋ ਜਾਇਜ਼ ਤਾਂ ਇੰਝ ਹੀ ਜੀ ਜੀ ਲੱਭੀਆਂ ਨੇ ਨਾ। ਬਿਲਕੁਲ। ਮੈਂ ਕੋਈ ਉਹਨਾਂ ਦੀ ਤੋਹੀਨ ਨਹੀਂ ਕਰ ਰਿਹਾ। ਉਹਨਾਂ ਦੇ ਵਾਲਦ ਸਾਹਿਬ ਨੇ ਜਿਹੜੇ ਔਰ ਦਾਦਾ ਜਾਨ ਉਹ ਗੋਰਿਆਂ ਦੇ ਗੁਲਾਮ ਸੀ। ਉਹਨਾਂ ਨੇ ਫਿਰ ਰਿਆਸਤ ਦਿੱਤੀ। ਇਹ ਅੱਗੋਂ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਏ। ਬੇਸ਼ੱਕ। ਹੀ ਵਾਸ ਬੋਰਨ ਅਰਾਊਂਡ 1916 ਆਈ ਬਲੀਵ। ਅੱਛਾ 1916 ਦੀ ਪੈਦਾਇਸ਼ ਹੈ ਮੇਰਾ ਖਿਆਲ ਉਹਨਾਂ ਦੀ, ਅਗਰ ਮੈਨੂੰ ਗਲਤੀ ਨਹੀਂ ਲੱਗ ਰਹੀ। ਤੇ ਤਾਲੀਮ ਵੀ ਅੱਛੀ ਹਾਸਲ ਕੀਤੀ ਯੂਰਪ ਤੋਂ, ਇੰਗਲੈਂਡ ਗਏ ਹੋਣੇ ਨੇ ਉਸ ਵਕਤ, ਜਿਸ ਦੱਸ ਪੜ੍ਹੇ ਰਹੇ ਹੋ ਲਿਖੇ ਕਿ ਸੀ। ਉਹਨਾਂ ਦੇ ਆਰੇ ਨਾਲ ਸੰਤ ਨੇ ਫਿਰ ਆਪਣੇ ਪਹਿਲਾ ਅਗਲੀ। ਇਲੈਕਸ਼ਨ ਉਹਨਾਂ ਨੇ ਲੜਿਆ ਸੀ, ਅਜੇ ਪਾਕਿਸਤਾਨ ਨਹੀਂ ਸੀ ਬਣਿਆ। ਠੀਕ ਹੈ MLA ਬਣੇ ਸੀ। ਠੀਕ ਹੈ। ਹੀ ਵਾਸ ਯੰਗ, ਜਵਾਨ ਸੀ ਅਜੇ, ਲਗਜ਼ਰੀ ਲਾਈਫ ਸੀ। ਉਦੋਂ ਮੈਂ ਉਹਨਾਂ ਦਾ ਬਿਆਨ ਸੁਣਿਆ ਕਿ ਮੇਰੇ ਕੋਲ ਸ਼ੈਵਰਲੈਟ ਗੱਡੀ ਸੀ ਜਦੋਂ ਪਾਕਿਸਤਾਨ ਚੰਦ ਗੱਡੀਆਂ ਸੀ। ਤੇ ਗਾਲਬਨ 2000 ਤੱਕ ਮੇਰੇ ਖਿਆਲ ਹੈ ਯਾਦ ਰਹੇ ਨੇ। ਮਾਸ਼ਾਅੱਲਾ। ਸਾਰੀ ਜ਼ਿੰਦਗੀ ਸਿਆਸਤ ਕੀਤੀ ਹੈ ਠੀਕ ਹੈ ਤੇ ਸਾਰੀ ਜ਼ਿੰਦਗੀ 'ਚ ਇੱਕ ਵਾਰੀ ਅਹੁਦਾ ਲਿਆ ਹੈ, ਠੀਕ ਹੈ ਅਰਾਊਂਡ ਆਫਟਰ 50 ਈਅਰ। ਠੀਕ ਹੈ ਜਦੋਂ ਪਾਕਿਸਤਾਨ ਬਣ ਰਿਹਾ ਸੀ ਤਾਂ ਉਦੋਂ ਕਾਇਦ ਆਜ਼ਮ ਨਾਲ ਨਹੀਂ ਸੀ ਖਲੋਤੇ। ਠੀਕ ਹੈ ਉਦੋਂ ਜਾ ਕੇ ਤੇ ਉਹ ਮੌਲਵੀਆਂ ਦੀ ਜਮਾਤ 'ਚ ਰਲ ਗਏ ਸੀ। ਠੀਕ ਹੈ ਫਿਰ ਉਹਨਾਂ ਨੇ ਆਪਣੀ ਜਮਾਤ ਵੀ ਬਣਾਈ ਰੱਖੀ ਹੈ। ਫਿਰ ਉਹਨਾਂ ਦਾ ਕੰਮ ਸੀ ਸਿਆਸਤ ਦੇ ਵਿੱਚ ਕਿ ਜਿਹਦਾ ਜ਼ੋਰ ਹੈ ਉਹਦੇ ਖਿਲਾਫ ਹੋ ਗਏ। ਠੀਕ ਹੈ। ਚੈੱਕ ਐਂਡ ਬੈਲੈਂਸ ਰੱਖਦੇ ਸਨ। ਉਹਨੂੰ ਢਾਣਾ ਹੈ, ਜਿਹੜਾ ਜਿੱਤ ਗਿਆ ਨਾ ਉਹਨੂੰ ਢਾਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਚਾਹੇ ਕੋਈ ਜਰਨਲ ਆਇਆ ਤੇ ਚਾਹੇ ਕੋਈ ਸਿਆਸੀ ਪਾਰਟੀ ਆਈ ਹੈ, ਉਹਨਾਂ ਦੀ ਕੋਸ਼ਿਸ਼ ਇਹ ਹੀ ਰਹੀ ਹੈ ਕਿ ਇਹਨੂੰ ਢਾਹ ਕੇ ਤੇ ਅੱਗੋਂ ਨਵਾਂ ਕੋ ਆ ਜਾਏ। ਬੇਨਜ਼ੀਰ ਆਈ ਹੈ ਤੇ ਨਵਾਜ਼ ਸ਼ਰੀਫ ਨਾਲ ਰਲ ਗਏ ਨੇ, ਨਵਾਜ਼ ਸ਼ਰੀਫ ਆਇਆ ਤੇ ਬੇਨਜ਼ੀਰ ਨਾਲ ਰਲ ਗਏ ਨੇ, ਤੇ ਜੇ ਦੋਵੇਂ ਗਏ ਨੇ ਫੌਜੀ ਆਇਆ ਤੇ ਫਿਰ ਇਹਨਾਂ ਦੋ ਨਾਲ ਰਲ ਗਏ। ਨਹੀਂ, ਦੋ ਚੀਜ਼ਾਂ ਦੀ, ਇੱਕ ਤਾਂ ਬੰਦਾ ਪੋਜੀਸ਼ਨ 'ਚ ਰਹਿ ਕੇ ਤਨਕੀਦ ਕਰਦਾ ਹੈ ਕਿ ਇਹ ਚੀਜ਼ ਗਲਤ ਹੋ ਰਹੀ, ਕਰੈਕਟ ਕਰੋ, ਉਹ ਇੱਕ ਅੱਛਾ ਕੰਮ ਹੈ। ਇੱਕ ਹੁੰਦਾ ਜਿਸ ਤੁਸੀਂ ਕਹਿ ਰਹੇ ਹੋ ਕਿ ਵੀ ਇਹ ਹੁਣ ਖਤਮ ਹੀ ਹੋ ਜਾਏ, ਨੂੰ ਹਟਾ ਹੀ ਦਿਓ, ਇਹੀ ਉਹ ਕਰਦੇ ਗਲਤ ਗੱਲ ਹੈ। ਇਹੀ ਕਰਦੇ ਰਹੇ। ਨਹੀਂ ਵੀ ਗਲਤ ਹੈ ਨਾ। ਦੇਖੋ ਤੁਸੀਂ ਹਕੂਮਤ ਤੁਹਾਡੀ, ਮੈਂ ਪੋਜੀਸ਼ਨ 'ਚ, ਮੈਂ ਤੁਹਾਡੀ ਗਲਤੀਆਂ ਤੁਹਾਨੂੰ ਕਰੈਕਟ ਕਰਾਵਾਂ ਤਾਂ ਕਿ ਮੁਲਕ ਦੇ ਆਵਾਮ ਦਾ ਫਾਇਦਾ ਹੋਵੇ, ਨਾ ਕਿ ਮੈਂ ਕਹਾਂ ਕਿ ਤੁਸੀਂ ਤੂੰ ਹਟ ਜਾਓ ਤੇ ਕੀ ਸਰ ਹੋਰ ਆ ਜਾਏ, ਜਿਹੜਾ ਮੈਂ ਆ ਆਉਂਦਾ ਜਾ। ਸੀ ਉਹ ਉਹਨਾਂ ਨੂੰ ਗਲਤ ਲੱਗਦਾ ਸੀ। ਫਿਰ ਉਹਨਾਂ ਦੀ ਠੀਕ ਹੈ। ਕੀ ਕਹਿ ਸਕਦੇ ਹਾਂ, ਕੀ ਕਹੀਏ। ਨਵਾਬ ਹੋਏ ਤਕਰੀਬਨ 40-43 ਸਾਲ, ਉਹਨਾਂ ਦਾ ਦਫ਼ਤਰ ਸੀ ਲਾਹੌਰ। ਠੀਕ। ਉਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਸੀ। ਅੱਛਾ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਰਿਹਾ। ਜੀ ਜੀ। ਉਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਸੀ ਤੇ 43 ਸਾਲ ਉਸ ਬੰਦੇ ਨੂੰ ਕਿਰਾਇਆ ਨਹੀਂ ਦਿੱਤਾ। ਚੰਗੇ ਨਵਾਬ ਸਨ ਯਾਰ। ਨਵਾਬ ਸੀ ਨਾ, ਚੰਗਾ ਨਵਾਬ ਨਵਾਬ ਹੈ। ਸੀ ਨਾ ਸਰ। ਜਿਹੜੇ ਗੁਲਾਮੀ ਚੋਂ ਨਵਾਬ ਬਣੇ ਨੇ ਐਜ ਦੇ ਹੀ ਨੇ, ਇਸ 'ਚ ਕੋਈ ਸ਼ੱਕ ਨਹੀਂ ਹੈ। ਉਹ ਸਿਆਣੇ ਅੱਜ ਕੱਲ ਮਿਸਾਲ ਦਿੰਦੇ ਨਾ, 100 ਫਲਾਣਾ ਭੁੱਖਾ ਰੱਜਿਆ ਜੇ, ਇਹ ਉਹੀ ਚੀਜ਼ ਸੀ ਨਾ। ਅੱਛਾ, ਉਹ ਬੰਦੇ ਦੀ ਕਿਸਮਤ ਐਸੀ ਕਿ ਜਦੋਂ ਨਵਾਬ ਸਾਹਿਬ ਮੋਏ ਨੇ ਮਕਾਨ ਖਾਲੀ ਹੋਇਆ ਤੇ ਸ਼ਬਾਜ਼ ਸ਼ਰੀਫ ਸਾਹਿਬ ਆਏ ਨੇ ਪੰਜਾਬ 'ਚ ਵਜ਼ੀਰ ਆਲਾ, ਤੇ ਇਹਨਾਂ ਉਠਾ ਦਿੱਤਾ। ਇਹਨਾਂ ਕਿਹਾ ਜੀ ਇਹ ਜਗ੍ਹਾ ਸਾਫ਼ ਕਰ ਦਿਓ, ਇਹ ਗੌਰਮੈਂਟ ਦੀ। ਉਹ ਗਰੀਬ ਨੂੰ ਜ਼ਮੀਨ ਲੱਭੀ ਨਹੀਂ ਸਾਰੀ ਜ਼ਿੰਦਗੀ ਹੈ। ਉਹ ਮਕਾਨ ਉਹਦੇ ਨਸੀਬ ਵਿੱਚ ਹੀ ਨਹੀਂ ਸੀ। ਬਸ ਚੁੱਪ ਕਰ ਜਾਓ। ਇਹ ਫਿਰ ਬੇਨਜ਼ੀਰ ਦੌਰ ਦੇ ਵਿੱਚ ਕਸ਼ਮੀਰ ਕਮੇਟੀ ਦੇ ਚੇਅਰਮੈਨ ਸੀ, ਜਿਹਦੇ ਤੋਂ ਤੁਹਾਡੇ ਮੌਲਾਨਾ ਡੀਜ਼ਲ ਸਾਹਿਬ ਮੌਲਾਨਾ ਫਜ਼ਲ ਰਹਿਮਾਨ। ਰਹਿਮਾਨ ਗੁਜ਼ਾਰਿਸ਼ ਕਰਾਂਗਾ ਕਿ ਭਾਈ ਇੱਕ ਮੁਸਲਮਾਨ ਨੂੰ ਕਿਸੇ ਦੂਸਰੇ ਬੰਦੇ ਦਾ ਨਾਂ ਨਹੀਂ ਵਿਗਾੜਨਾ ਚਾਹੀਦਾ। ਸਾਡੇ ਕੁਰਾਨ ਪਾਕ ਦੀ ਆਇਤ ਵੀ ਹੈ। ਮੈਂ ਵਿਗਾੜ ਨਹੀਂ ਰਿਹਾ।
ਨਹੀਂ ਗਲਤ ਹੈ। ਸਰ ਮੈਂ ਵਿਗਾੜ ਹੀ ਨਹੀਂ ਨਾ ਰਿਹਾ। ਚਲੋ ਤੁਸੀਂ, ਮੈਂ ਵੈਸੇ ਬਾਕੀ ਲੋਕਾਂ ਦੀ ਸਲਾਹ ਵਾਸਤੇ ਕਹਿ ਰਿਹਾ ਕਿ ਜਿਸ ਸਰ ਤੁਹਾਡੀ ਕੁਰਾਨ ਪਾਕ ਦੀ ਆਇਤ ਦਾ ਤਰਜਮਾ ਵੀ ਤੁਹਾਨੂੰ ਸਰ ਦਿਖਾ ਤੁਹਾਡੀ देगा ਮਿਹਰਬਾਨੀ। कि जब मैं ऐ गल मोमिनो जब तुम मुसलमान हो गए हो तो किसी का नाम बिगाड़ना नहीं है आपने। ਸਰ ਮੈਂ ਤੁਹਾਨੂੰ ਜਿਹੜੀ ਠੀਕ ਹੈ ਨਾ, ਗੱਲ ਅਗਲੀ ਦੱਸਣਾ ਮੈਂ ਤੁਹਾਡੀ ਗੱਲ ਸਮਝਦਾ। ਟੱਚ ਦੇਣ जी ਲੱਗਾ। जी, ਇਹ ਨਾਂ ਕਿਹਨੇ ਰੱਖਿਆ ਸੀ ਫਜ਼ਲ? बेनज़ीर ने, ਨੋ ਸਰ, अजय ने भी रखे सी। ਇਹ ਨਾਂ ਇਹਨੂੰ ਖਿਤਾਬ ਦਿੱਤਾ ਸੀ ਮੀਆਂ ਮੁਹੰਮਦ ਨਵਾਜ਼ ਸ਼ਰੀਫ ਹਾਜੀ ਸਾਹਿਬ ਨੇ, अच्छा, ਜਿਨ੍ਹਾਂ ਦੇ ਕੋਲ ਉਹ ਬੈਠੇ ਹੁੰਦੇ ਨੇ। ਅੱਛਾ, ਉਹ ਚੇਅਰਮੈਨ ਬਣੇ ਨੇ ਤੇ ਫਿਰ ਜਾ ਕੇ ਮੁਜ਼ੱਫਰਗੜ੍ਹ ਦੇ ਵਿੱਚ ਬਿਜਲੀ ਆਈ ਹੈ ਤੇ ਗੈਸ ਆਈ ਹੈ ਆਫਟਰ 50 ਈਅਰ। जुल्म और ज्यादती नहीं है क्या? ਸਰ मुजफ्फरगढ़ वाले इंसान नहीं सन क्या? वो मुसलमान नहीं सन, ਸਰ पाकिस्तानी नहीं ਜੇ सन? ਦੇਖੋ ਨਵਾਬੀ ਚਲਦੀ ਤਾਂ ਹੈ ਜੇ ਮੁਜ਼ਾਰੇ ਹੋਣ ਤੇ इस च कोई शक नहीं, साढ़े इलाके च भी कुछ हैं न थोड़े ਤੇ बहुत। ਜੇ ਬੰਦੇ ਪੜ ਜਾਣ ਤਾਂ ਫਿਰ ਮੁਜ਼ਾਰੇ ਨਹੀਂ ਜੇ ਬਣਦੇ। ਜਿਹੜਾ ਅਮੀਰ ਹੈ ਉਹ ਗਰੀਬ ਨੂੰ ਪੜਨ ਹੀ ਨਹੀਂ ਦੇ ਰਿਹਾ, ਤਾਲੀਮ ਹੀ ਨਹੀਂ ये ਹਾਸਲ देखो, ਕਰਨ ਦੇ ਰਿਹਾ ਕਿ ਪੜ ਗਿਆ ਤੇ ਸਾਡੇ ਉੱਕੇ ਤੇ ਅੱਗ ਕਿੰਨੇ ਰੱਖਣੀ। ऐसे देखो ना, एक जो भी हुकूमत कारण, स्पेशली मैं तो वज़ीर आज़म ही कहूँगा, बाकी जेड़े कारण तो वज़ीर आज़म नाल ही नाल हुकूमत हो रही है, कोई डीसी पावरफुल है या एसी या कोई होर बंदा है किसी इदारे का, वो वज़ीर आज़म तो पावरफुल है, ਸਰ तो ਜਿਹੜਾ वज़ीर आज़म उस ਵਜ਼ੀਰ वक्त ਆਜ਼ਮ ਹੈ। रिज़ाइन करके चला जाना चाहिए है कि जिसे ਤੁਹਾਡੀ नहीं सुनी जा रही ना, तो ਤੁਹਾਡੇ से बेहतर है कि जी मैं इधर नाल जा रहे हैं, रिज़्क ਤੁਹਾਡਾ अल्लाह ने देना है जिथे भी जाओगे, ठीक है ना। तो ਤੁਸੀਂ मैं तो वज़ीर आज़म ने नुकसान कसूरवार ठहरावांगा, खैर बलोचिस्तान जिस तरह हो रहा है, खैर पंजाब च हो रहा है, खैर खैबर पख्तूनख्वा च हो रहा है, खैर ਤੁਹਾਡੇ ਸਿੰਧ 'ਚ ਹੋ ਰਿਹਾ ਹੈ, खैर ਤੁਹਾਡੇ गिलगित बल्तिस्तान 'ਚ हो रहा है, या कश्मीर या किधर भी हो रहा है, पाकिस्तान जिस इलाके 'ਚ भी कोई भी आवाम ਨੂੰ बराबर हकूक नहीं मिल रहा है, तो ਉਹਦਾ सिर्फ एक ही बंदा जिम्मेदार है, वो वज़ीर आज़म पाकिस्तान है, जो भी होवे जिस टाइम ਤੇ भी होवे, ठीक है ना। क्योंकि ਉਹਦੇ अंडर वो सारे ਉਹਦੇ ਬੱਚੇ ਨੇ ਜਾਂ ਸਾਰੇ ਉਹਦੇ ਖਾਨਦਾਨ ਦੇ ਹਿੱਸੇ ਨੇ ਜਿतने भी पाकिस्तानी मौजूद ने उस मुल्क ਦੇ ਵਿੱਚ। ਉਹ ਨਾ ਕਹਿਣ ਕਿ ਜੀ ਇਹ ਹੁਣ ਫਲਾਣੇ ਸੂਬੇ 'ਚ ਮੇਰੀ ਹਕੂਮਤ ਨਹੀਂ ਹੈ, ਫਲਾਣੇ 'ਚ ਨਹੀਂ ਹੈ, ਤਾਂ ਬਈ ਤੂੰ ਪਾਕਿਸਤਾਨ ਦਾ ਪੂਰਾ ਵਜ਼ੀਰ ਆਜ਼ਮ ਹੈ। ਪ੍ਰਾਈਮ ਮਿਨਿਸਟਰ ਤਾਂ ਪੂਰੇ ਪਾਕਿਸਤਾਨ ਦਾ ਨਾ, ਐਗਜ਼ੈਕਟਲੀ। ਉਹ ਕਿਸੇ ਇੱਕ ਸੂਬੇ ਦਾ ਪ੍ਰਾਈਮ ਮਿਨਿਸਟਰ ਨਹੀਂ ਹੈ। ਨਹੀਂ, ਉਹ ਪੂਰੇ ਮੁਲਕ ਦਾ ਹੈ ਨਾ, ਤੇ ਉਹਦਾ ਹੱਕ ਬਣਦਾ ਹੈ। ਫਿਰ ਸੂਬਿਆਂ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਵਜ਼ੀਰ ਆਲਾ, ਉਹਦਾ ਹੱਕ ਬਣਦਾ ਹੈ ਕਿ ਹਰ ਬੰਦੇ ਤੱਕ ਬਰਾਬਰ ਹਕੂਕ ਪਹੁੰਚਣ, ਕਿਸੇ ਨੂੰ ਮੁਜ਼ਾਹਰਾ ਨਾ ਰਹਿਣ ਦੇਣ, ਗਰੀਬ ਨਾ ਰਹਿਣ ਦੇਣ। ਸਰ ਸਾਨੂੰ ਤੇ ਇਹ ਰੌਲਾ ਸੁਣ ਰਿਹਾ ਸੂਬਿਆਂ ਦਾ। ਅੱਛਾ ਅੱਛਾ, ਸੂਬਿਆਂ ਦੀ ਗੱਲ ਜਿਹੜੀ ਸੀ ਕਰ ਰਹੇ ਹੋ ਜਨਾਬ मोहतरम, 32 ਸ਼ੋਰ ਚੱਲ ਰਿਹਾ, 10 ਪੰਜਾਬ 'ਚ ਬਾਕੀ ਅੱਗੇ ਪਿੱਛੇ ਕਰਕੇ ਤੁਹਾਡੇ ਕੋਲ ਇਸ ਟਾਈਮ 'ਤੇ 5 ਸੂਬੇ ਨਹੀਂ ਸਮਝ ਆ ਰਹੇ, ਜੀ 5 ਐਗਜ਼ੈਕਟਿਵ ਜਿਹੜੇ ਨੇ, ਤੁਸੀਂ 32 ਐਗਜ਼ੈਕਟਿਵ ਕਿਸੇ ਨਾਲ ਸਾਮੋਗੇ? ਉਹ ਸਰ 32 ਬਣਨੇ ਤਾਂ ਨਹੀਂ ਨਾ, ਬੱਤੀਆਂ ਦਾ ਰੌਲਾ ਹੈ। ਚਲੋ ਯਾਰ 10 ਵੀ ਬਣਾ ਦੋਗੇ ਤੇ ਤੁਸੀਂ 10 ਐਕਸਟਰਾ ਬੰਦੇ ਨਾਲ ਗੱਲ ਕਰ ਰਹੇ ਹੋ, ਤੁਹਾਡੇ ਕੋਲ ਇਸ ਟਾਈਮ ਤੇ 4-5 ਨਹੀਂ ਸਮਝ ਆ ਰਹੇ। ਸਰ ਤੁਸੀਂ ਹਰ ਆਪਣੀ ਸਰ ਦੇਖੋ ਇਸ ਟਾਈਮ ਸਾਡੇ ਪਾਕਿਸਤਾਨ ਦੀ ਪ੍ਰੋਬਲਮ ਕੀ ਆ ਰਹੀ ਹੈ ਕਿ ਜਿਸ ਟਾਈਮ ਮਾੜਾ ਜਿਹਾ ਰੌਲਾ ਹੁੰਦਾ ਨਾ, ਉਸ ਟਾਈਮ ਅਗਲੇ ਆਪਣਾ ਜਨਾਬ ਚੁੱਕਦੇ ਨੇ ਬੋਰੀਆ ਬਿਸਤਰ ਤੇ ਮੱਥਾ ਬੂਟਾਂ 'ਚ ਜਾ ਰੱਖਦੇ ਨੇ। ਜਿਹੜੇ ਹੁਣ ਮੱਥਾ ਰੱਖਦੇ ਨੇ, ਤੁਹਾਡਾ ਕੀ ਖਿਆਲ ਹੈ ਕੱਲ ਨੂੰ ਇਹਨਾਂ ਨੂੰ ਹੈਂਡਲ ਕਰਨਾ ਮੁਸ਼ਕਲ ਹੋਏਗਾ? ਮੱਚ ਈਜ਼ੀਅਰ। ਇਮਰਾਨ ਨਹੀਂ ਮੰਨਦਾ, ਖਾਏ ਖਸਮਾਂ ਨੂੰ ਰੱਖੇ ਆਪਣਾ ਕੇਪੀ ਕੋਲ, ਦੂਜੇ ਸੂਬੇ ਨਾਲ ਨੇ ਜੋ ਦਿਲ ਕਰ ਲਓ। ਇੱਕ ਛੋਟੀ ਗੱਲ ਸੁਣੋ ਨਾ, ਤੁਸੀਂ ਅੱਜ ਇਹ ਕਰ ਰਹੇ ਹੋ, ਤੁਸੀਂ ਇਹ ਸਿਸਟਮ ਸਿਰਫ 1 ਮਹੀਨੇ 1 ਸਾਲ ਜਾਂ 10 ਸਾਲਾਂ 'ਚ ਨਹੀਂ ਬਣਾਉਣਾ, ਇਹ ਤੁਸੀਂ ਕਹਿੰਦੇ ਹੋ ਕੰਟੀਨਿਊ ਕਰਨਾ ਹੈ, ਫੋਰਐਵਰਲੀ। ਠੀਕ ਹੈ ਨਾ। ਤੇ ਤੁਸੀਂ ਜਿਸ का ਪੁਰਾਣਾ ਦੌਰ ਸੀ ਨਾ, ਜਿਹੜਾ 1 ਯੂਨਿਟ ਕਹਿੰਦੇ ਕਿ ਇੱਕ ਪੂਰੇ ਮੁਲਕ 'ਚ ਇੱਕ ਕਾਨੂੰਨ ਹੋਣਾ ਚਾਹੀਦਾ ਔਰ ਇੱਕ ਨਿਜ਼ਾਮ ਹੋਣਾ ਚਾਹੀਦਾ, ਹਰ ਬੰਦੇ ਨੂੰ ਬਰਾਬਰ ਮਿਲਣਾ ਚਾਹੀਦਾ, ਖਾਏ ਉਹ ਕਰਾਚੀ 'ਚ ਹੈ, ਖਾਏ ਉਹ ਕਿਸੇ ਪਿੰਡ ਥਾਂ ਗੋੜ 'ਚ ਬੈਠੇ, ਜਿੱਧਰ ਬੈਠੇ ਉਹ ਸਾਰੇ ਪਾਕਿਸਤਾਨੀ ਨੇ, ਉਹਨਾਂ ਨੂੰ ਬਰਾਬਰ ਹਕੂਕ ਮਿਲਣੇ ਚਾਹੀਦੇ ਨੇ। ਹਾਂਜੀ ਕਿਉਂਕਿ ਜਿਹੜਾ ਕਰਜ਼ਾ ਪਾਕਿਸਤਾਨ ਦੇ ਚੜ੍ਹ ਉਹ ਸਾਰਿਆਂ ਨੇ ਬਰਾਬਰ ਲਾਣਾ ਜੇ, ਜੀ ਠੀਕ ਹੈ ਨਾ। ਤੇ ਤੁਸੀਂ ਸਾਰੇ ਬੈਨੀਫਿਟ ਵੱਡੇ ਵੱਡੇ ਸ਼ਹਿਰਾਂ ਦੇ ਦਿੰਦੇ ਹੋ, ਤੇ ਦਿਹਾਤਾਂ 'ਚ ਅਜੇ ਵੀ ਰਾਹ ਕੱਚੇ ਨੇ, ਬਿਜਲੀਆਂ ਨਹੀਂ ਨੇ, ਪਾਣੀ ਨਹੀਂ ਹੈ, ਮਤਲਬ 101 ਮਸਲਾ ਉੱਥੇ ਹੈ। ਸਰ ਜੀ ਇਹ ਤਾਂ ਮਸਲਾ ਹੈ ਨਾ ਕਿ ਹੁਣ ਜਿਤਨਾ ਪੰਜਾਬ ਦਾ ਪੈਸਾ ਉਹ ਲਾਹੌਰ ਤੇ ਲੱਗ ਰਿਹਾ ਹੈ। ਬਿਲਕੁਲ ਜ਼ਿਆਦਤੀ ਹੈ, ਔਰ ਹੁਣ ਤੋਂ ਨਹੀਂ, ਸ਼ੁਰੂ ਤੋਂ ਲੱਗ ਰਿਹਾ, 85 ਤੋਂ ਲੱਗ ਰਿਹਾ। ਸਰ ਮੇਰੀ ਗੱਲ ਸੁਣੋ ਨਾ, ਲਾਹੌਰ ਤੇ ਲੱਗ ਰਿਹਾ। ਹੁਣ ਮਿਸਾਲ ਦੇ ਤੌਰ ਤੇ ਅਗਰ ਪੂਰੇ ਪੰਜਾਬ ਦਾ 100 ਅਰਬ ਜਿਹੜਾ ਉਹ ਬਜਟ ਹੈ ਜੀ, ਤੇ ਉਹ ਸਾਰਾ ਲਾਹੌਰ ਦਾ ਤਾਂ ਨਹੀਂ ਨਾ, ਪੂਰੇ ਪੰਜਾਬ ਦਾ, ਔਰ ਇਹ ਪੰਜਾਬ ਕੀ ਬਹੁਤ ਵੱਡਾ ਕਰਦੇ ਸੂਬਾ ਹੈ। ਨੇ ਕਿ ਉਹ 100 ਅਰਬ ਆਇਆ, ਉਹਦੇ ਵਿੱਚੋਂ 10 ਅਰਬ ਲਾਹੌਰ ਤੇ ਲਾਇਆ, 90 ਖਾ ਗਏ। ਬਿਲਕੁਲ ਦੂਜੇ ਜ਼ਿਲ੍ਹੇ ਜਿਹੜੇ ਨੇ ਉਹ ਚੰਦ ਤਾਰੇ ਵੇਖਦੇ ਰਹਿੰਦੇ ਨੇ। ਉਹੀ ਅਗਰ 100 ਅਰਬ 10 ਸੂਬਿਆਂ ਦਾ ਤਕਸੀਮ ਹੋਏਗਾ ਤੇ ਚਲੋ ਫਿਰ ਜੇ ਕੋਈ ਵਿੱਚੋਂ 1-1 ਅਰਬ ਖਾ ਵੀ ਜਾਏਗਾ ਤਾਂ 9 ਅਰਬ ਉਹਨੂੰ ਲਾਣਾ ਪਵੇਗਾ। ਬੇਸ਼ੱਕ, ਲੇਕਿਨ ਤੁਹਾਨੂੰ ਦੱਸਾਂ ਮੈਂ, ਅਗਰ ਉਹ ਨਹੀਂ ਲਾਏਗਾ ਤੇ ਆਵਾਮ ਉਹਨੂੰ ਪੁੱਛੇਗੀ। ਨਹੀਂ, ਆਵਾਮ ਨਹੀਂ ਪੁੱਛਦੀ, ਸਰ ਤੁਹਾਡਾ ਆਵਾਮ ਪੁੱਛਦੀ ਹੈ, ਨਹੀਂ, ਕਿਹਨੂੰ ਪੁੱਛ? ਇੱਕ ਮਿੰਟ ਮੈਂ ਤੁਹਾਡੀ ਗੱਲ ਸੁਣਾ, ਸਰ, ਇੱਕ ਮਿੰਟ ਸਰ ਜੀ। ਆਵਾਮ
ਮੀਆਂ ਸਾਹਿਬ ਨੂੰ ਨਹੀਂ ਪੁੱਛ ਸਕਦੀ। ਨਹੀਂ ਪੁੱਛ ਕਿਉਂ ਨਹੀਂ ਪੁੱਛ ਸਕਦੀ? ਉਹ ਤੁਹਾਡੀ ਪਹੁੰਚ ਵਿੱਚ ਹੀ ਨਹੀਂ। ਮੀਆਂ ਸਾਹਿਬ ਦਾ ਸਟੇਟਸ ਆਮ ਜਿਹੜੇ ਐਮਪੀਏ ਨੇ, ਐਮਐਨਏ ਨੇ, ਉਹਨਾਂ ਦਾ ਨਹੀਂ। ਨਹੀਂ। ਉਹਨਾਂ ਨੂੰ ਦੁਨੀਆ ਨੇ ਫੜ ਕੇ ਮਾਰੀਆਂ ਨੇ ਜੁੱਤੀਆਂ। ਇਹ ਯਾਦ ਰੱਖਿਓ। ਅੱਜ ਤੇ ਲੋਕ ਰੈਡੀ ਨੇ ਯੂਨਿਟ ਬਣਾਉਣ ਵਾਸਤੇ। ਜਦੋਂ ਤੁਹਾਡਾ ਵਜ਼ੀਰ ਆਲਾ ਸਾਨੂੰ ਝੰਗ ਵਿੱਚ ਜਾਂ ਫੈਸਲਾਬਾਦ 'ਚ ਮੌਜੂਦ ਹੋਏਗਾ ਨਾ ਸਾਡਾ, ਅਸੀਂ ਉਹਨੂੰ ਪੁੱਛਾਂਗੇ ਜਾ ਕੇ। ਮੀਆਂ ਸਾਹਿਬ ਦੇ ਜਾਤੀ ਉਮਰਾਂ ਦੇ ਜਾਣ ਵਾਸਤੇ ਤੁਹਾਡਾ ਜਿਹੜਾ ਉਹ ਸਾਡੀਆਂ ਤਨਖਾਹਾਂ ਲੈ, ਸਾਡੇ ਟੈਕਸ ਤੋਂ ਲੈ ਕੇ ਤੇ ਸਾਨੂੰ ਉਹ ਹੁਣ ਵੀ ਨਹੀਂ ਦਿੰਦੇ, ਉਸ ਗਲੀ ਵੱਲ ਹੀ ਨਹੀਂ ਜਾਣ ਦਿੰਦੇ। ਉੱਥੇ ਨਹੀਂ ਪੁੱਛਿਆ ਜਾ ਸਕਦਾ, ਇੱਥੇ ਪੁੱਛਿਆ ਜਾਏਗਾ। ਇਹ ਲੋਕਲ ਲੈਵਲ ਤੇ ਗੱਲ ਆ ਜਾਏਗੀ। ਨਹੀਂ, ਮੇਰੀ ਗੁਜ਼ਾਰਿਸ਼ ਸੁਣੋ ਨਾ, ਜੀ थोड़ा निज़ाम ही ऐसा होना चाहिए कि जेड़ा बंदा ज़रा अजकल तो AI का दौर आ गया, कंप्यूटर ही हर शे फड़ लैंदा। तारे वजीर सारे छुट्टी कराओ, कंप्यूटर 'ਚ सारा सिस्टम पा दो, कंप्यूटर तो अगे जान ही नहीं देगा, ਤੁਹਾਨੂੰ आप ही फड़ लेगा। ਉਹ तो ਉਹਨੂੰ ਕਿਸੇ ਜਸਟੀਫਾਈ ਕਰੋਗੇ? ਬੰਦੇ ਨੂੰ ਚਲੋ ਡਰਾ ਧਮਕਾ ਕੇ ਰਿਸ਼ਵਤ ਦੇ ਕੇ ਸਭ ਕੁਝ ਕਰ ਦੇ, ਤੇ ਉਹਦੇ ਵਿੱਚ ਸਾਰਾ ਨਿਜ਼ਾਮ ਹੋਵੇ, ਸਰ ਤੁਹਾਡੇ ਜੀ ਤੁਸੀਂ ਇਦਾਰੇ ਇਮਾਨਦਾਰ ਹੋਣ ਔਰ ਉਹ ਸਹੀ ਇਨਵੈਸਟੀਗੇਸ਼ਨ ਕਰਨ। ਸਰ ਔਰ ਜੀ ਇਮਾਨਦਾਰ ਨੇ ਸਾਡੇ ਹੁਣ ਇਸ ਨਹੀਂ, ਪ੍ਰੈਸ਼ਰ ਟਾਈਮ 'ਚ ਆ ਜਾਂਦੇ ਨੇ ਨਾ। ਸਾਡਾ ਮੇਨ ਇਦਾਰਾ ਹੈ ਜਿਹੜਾ, ਉਹਦੇ ਹੈਡ ਜਿਹੜੇ ਨੇ ਸੈਯਦ ਆਸਮ ਮੁਨੀਰ ਸਾਹਿਬ ਨੇ, ਹੂੰ। ਸਦਾਤ ਘਰਾਣੇ ਨਾਲ ਉਹਨਾਂ ਦਾ ਤਾਲੁਕ ਹੈ। ਉਹਨਾਂ ਤੋਂ ਠੀਕ। ਚੋਖਾ ਇਮਾਨਦਾਰ ਕਿਹੜਾ ਹੈ? ਤੇ ਫਿਰ ਪਾਕਿਸਤਾਨ ਪੂਰੇ 'ਚ ਉਹਨਾਂ ਦਾ ਇੱਕ ਬਰਾਬਰ ਤੇ ਦਾ ਹਕੂਕ ਹੋਣੇ ਚਾਹੀਦੇ ਨੇ ਔਰ ਸਹੀ ਇੰਪਲੀਮੈਂਟ ਕਰਨੇ। ਉਹੀ ਕਰਪਸ਼ਨ ਕਰ ਤੇ ਰਹੇ ਜ਼ੀਰੋ ਨੇ, ਟੋਲਰੈਂਸ ਹੋਣੀ ਚਾਹੀਦੀ ਹੈ। ਉਹੀ ਕਰ ਕਿਉਂਕਿ ਰਹੇ ਨੇ ਇਹੀ ਸੂਬੇ ਬਣਨ। ਇਹ ਗੱਲ ਸੁਣੋ ਨਾ, ਇਹੀ ਆਸਿਮ ਮੁਨੀਰ ਸਾਹਿਬ ਸਨ, ਇਹ ਫਾइल ਲੈ ਕੇ ਇਮਰਾਨ ਖਾਨ ਨੂੰ ਵਿਖਾਉਂਦੇ ਸਨ, ਔਰ ਵਾਕਈ ਪੰਜਾਬ 'ਚ ਕਰਪਸ਼ਨ ਹੋ ਰਹੀ ਸੀ ਉਸ ਵਕਤ, ਔਰ ਉਹ ਅੱਜ ਵੀ ਹੋ ਵਾਕਈ ਰਹੀ ਹੈ ਫਰਾ ਗੋਗੀ ਔਰ ਸਰ ਜੀ, ਅੱਜ ਵੀ ਹੋ ਰਹੀ ਹੈ। ਫਰਾ, ਮੈਂ ਕਹਾਂਗਾ ਸੌਰੀ, ਫਰਾ ਮੈਡਮ, ਦੂਸਰੀ ਬੇਗਮ ਦਾ ਨਾਂ ਨਹੀਂ ਪਤਾ, ਜਿਹੜੀ ਬੁਸ਼ਰਾ ਬੀਬੀ, ਇਹਨਾਂ ਦੇ ਬਾਜ਼ਾਰ ਗਰਮ ਸੀ, ਹਰ ਬੰਦਾ ਨਾਲ ਇਨਵੋਲਵ ਸੀ, ਡਾਇਰੈਕਟ ਰਿਸ਼ਵਤ ਦੇ ਕੇ ਭਰਤੀਆਂ ਹੋ ਰਹੀਆਂ, ਸਭ ਕੁਝ ਹੋ ਰਿਹਾ ਸੀ। ਹੁਣ ਵੀ ਹੋ ਰਿਹਾ, ਇਹ ਨਹੀਂ ਕਿ ਹੁਣ ਪਾਕ ਸਾਹਿਬ ਹੋ ਗਏ ਨੇ। ਉਸ ਵਕਤ ਜੇ ਉਹਨਾਂ ਨੂੰ ਅੱਜ ਤੋਂ 6 7 ਸਾਲ ਪਹਿਲੋਂ ਕਰਪਸ਼ਨ ਆਉਂਦੀ, ਤੇ ਹੁਣ ਦੀ 26 ਦੀ ਕਰਪਸ਼ਨ ਕਿੱਧਰ ਗਈ ਹੈ? ਸਰ ਹੁਣ ਵੀ ਹੋ ਰਹੀ ਹੈ ਕਰਪਸ਼ਨ ਨਾ। ਜਿਹੜੀ ਹੈ ਨਾ, ਕਰਪਸ਼ਨ ਦੀ ਪ੍ਰੋਬਲਮ ਹੈ। ਤੁਹਾਡੀ ਗੱਲ ਟੋਕਣਾ ਜੀ ਜੀ, ਮਾਜ਼ਰਤ, ਨਹੀਂ ਹੁਕਮ ਕਰੋ, ਮੈਂ ਚੁੱਪ ਕਰ ਜਾਣਾ। ਸਰ ਜਿਹੜੀ ਹੈ ਨਾ ਕਰਪਸ਼ਨ, ਜੀ ਇਹ ਜਿਹੜੇ ਨੇ ਹੁਣ ਫੜਿਆ ਨਾ ਬੁਸ਼ਰਾ ਬੀਬੀ ਨੂੰ, ਜੀ ਅੱਗੇ ਮੀਆਂ ਸਾਹਿਬ ਨਾਲ ਇਹਨਾਂ ਇਹ ਕੀਤਾ ਸੀ, ਹੁਣ ਬੁਸ਼ਰਾ ਬੀਬੀ ਹੈ। ਅਗਰ ਕੋਈ ਉਹਨਾਂ ਤੇ ਜੈਨੂਅਨ ਕੇਸ ਹੈ, ਪ੍ਰੂਫ ਤੁਹਾਡੇ ਕੋਲ ਹੈ ਨੇ, ਤੇ ਉਹ ਪੇਸ਼ ਕਰਕੇ ਅਦਾਲਤਾਂ ਨੂੰ ਫੈਸਲਾ ਕਰਨ ਦਿੱਤਾ ਜਾਏ। ਤੁਸੀਂ ਅੱਗੇ ਗੱਲ ਕਰ ਰਹੇ ਸੀ ਆਜ਼ਾਦੀ ਦੀ, ਸਰ ਤੁਹਾਡੇ ਜੱਜ ਇਤਨੇ ਕੁ ਆਜ਼ਾਦ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਫੈਸਲਾ ਕੀ ਕਰਨਾ ਹੈ, ਤੇ ਜਿਹੜੇ ਟਾਊਟ ਸਾਫੀ ਨੇ ਤੇ ਚੰਦ ਵਕੀਲ ਨੇ, ਉਹ ਤੁਹਾਨੂੰ ਪਹਿਲਾਂ ਹੀ ਆ ਕੇ ਫੈਸਲਾ ਸੁਣਾ ਦਿੰਦੇ ਨੇ। ਇਤਨੀ ਆਜ਼ਾਦੀ ਹੈ ਉੱਥੇ। ਸਰ ਮੀਆਂ ਸਾਹਿਬ ਨਾਲ ਇਹਨਾਂ ਨੇ ਕਿਹਾ ਜੀ ਪਨਾਮਾ ਤੇ ਫਲਾਣਾ ਤੇ ਟਮਕਾਣਾ ਤੇ ਖਾ ਗਏ ਤੇ ਖਾ ਗਏ, ਖਾਦਾ ਹੋਏਗਾ ਨੇ। ਕਿਉਂ? ਬਗੈਰ ਕਰਪਸ਼ਨ ਤੋਂ ਜਿੰਨਾ ਕੋ ਨਾ ਬਣਾਇਆ ਨਾ ਬਣਨਾ ਨਹੀਂ। ਜੀ, ਨੋ ਵੇ। ਅੱਛਾ, ਉਹਨਾਂ ਨੂੰ ਜੈਨੂਅਨ ਕੇਸ ਤੇ ਇਹਨਾਂ ਨੇ ਕੱਢਣਾ। ਇਹਨਾਂ ਨੇ ਇੱਕ ਹਕਾਮਾ ਵਿਖਾ ਕੇ ਪਨਾਮਾ ਤੇ ਆਂਦਾ ਤੇ ਹਕਾਮਾ ਤੇ ਕੱਢ ਦਿੱਤਾ। ਇਹ ਗੱਲ ਗਲਤ ਕੀਤੀ ਨੇ। ਕਿ ਉਹ ਬਾਏ ਲਾ, ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਹਕਾਮਤ ਨਹੀਂ ਕੱਢ ਸਕਦੇ ਸਨ, ਕਿਉਂਕਿ ਅਦਾਲਤ ਦੇ ਵਿੱਚ ਉਹ ਜਾਂ ਤਾਂ ਉਹਦੀ ਵੀ ਪਟੀਸ਼ਨ ਦਾਇਰ ਹੋਈ ਹੁੰਦੀ ਨਾ, ਕੋਈ ਕਰਦਾ ਜਿਵੇਂ ਵੀ ਕੀਤੀ ਉਹਨੇ, ਤੇ ਫਿਰ ਹਕਾਮਤ ਨਿਕਲ ਸਕਦੇ ਸਨ। ਲੇਕਿਨ ਪਨਾਮਾ ਦੇ ਸਿਰਫ ਨਵਾਜ਼ ਸ਼ਰੀਫ ਸਾਹਿਬ ਨਹੀਂ ਸਨ, 400-500 ਬੰਦਾ ਹੋਰ ਨਾਲ ਸੀ, ਸਰ ਜੀ ਤੇ ਸਾਰਿਆਂ ਨੂੰ ਕੱਢ ਦੇਣਾ। ਕੋਈ ਵੀ ਨਹੀਂ ਫੜਿਆ। ਨਵਾਜ਼ ਸ਼ਰੀਫ ਨੂੰ ਵੀ ਕੀ ਕਰ ਲੈਣਾ ਸੀ? ਸਰ ਦੇਖੋ ਉਹੀ ਤੁਸੀਂ ਹਰ ਸ਼ੇ ਮੌਜੂਦ ਹੈ। ਕੁਝ ਚੀਜ਼ਾਂ ਤੇ ਤੁਹਾਨੂੰ ਇਖਤਲਾਫ ਕਰਨਾ ਚਾਹੀਦਾ ਹੈ, ਜਿਹੜੀਆਂ ਸਹੀ ਨੇ। ਕਿ ਹੁਣ ਖਾਨ ਸਾਹਿਬ ਨੇ ਜੀ 9 ਮਈ ਦੇ ਕੇਸ ਨੇ ਮੇਨ ਜਿਹੜੇ ਨੇ, ਕਿਆ 9 ਮਈ 'ਚ ਖਾਨ ਸਾਹਿਬ ਨੇ ਜਾ ਕੇ ਉੱਥੇ ਅੱਗ ਲਾਈ? ਉਹ ਤਾਂ ਜੇਲ੍ਹ ਵਿੱਚ ਹੈ। ਨਹੀਂ। ਠੀਕ ਹੈ। ਹੁਣ ਜਿਹੜੇ ਬੰਦੇ ਖਾਨ ਸਾਹਿਬ ਦੇ ਨਾਲ ਹੈ ਜਾਂ ਜਿਹੜੇ ਅੱਜ ਵੀ ਖਲੋਤੇ ਨੇ, ਉਹ ਜੇਲ੍ਹ ਦੇ ਵਿੱਚ ਨੇ। ਚੰਦ ਬੰਦੇ ਰਹਿ ਗਏ ਨੇ, ਹੈਂਡਫੁਲ। ਸਰ 10,000 ਬੰਦਾ ਅੱਜ ਵੀ ਨਹੀਂ ਜੇਲ੍ਹ। ਨਹੀਂ, ਹਮ ਲੀਡਰਸ਼ਿਪ ਦੀ ਗੱਲ ਕਰਨਾ, ਜਿਹੜੀ Yeah, ਸਿਆਸਤ leadership. ਮੈਂ ਉਹਨਾਂ ਦੀ ਆਵਾਮ ਤੇ ਵਿਚਾਰੀ ਦੀ ਗੱਲ ਨਾ ਸਰ ਕਰੋ ਨਾ। ਲੀਡਰਸ਼ਿਪ ਜਿਹੜੀ ਹੈ ਨਾ, ਮੈਂ ਲੀਡਰਸ਼ਿਪ ਦੀ ਗੱਲ ਕਰਾਂ, leadership ਜਿਹੜੇ ਹੋਈ। ਜਿਹੜੇ ਲੈਫਟ ਰਾਈਟ ਹੁੰਦੇ ਸਨ ਸੁਬਹ ਸ਼ਾਮ। ਸਰ ਲੀਡਰਸ਼ਿਪ ਉਹ ਹੈ ਜਿਕਣ ਜਿਕਣ ਆ ਕੇ ਤਾਂ ਪ੍ਰੈਸ ਕਾਨਫਰੰਸ ਕਰਦੇ ਗਏ ਨੇ, ਤੇ ਉਹ 9 ਮਈ 'ਚ ਬਰੀ ਹੁੰਦੇ ਗਏ ਨੇ। ਬਿਲਕੁਲ। ਇਹ ਪ੍ਰੋਬਲਮ ਹੈ। ਲੇਕਿਨ ਤੁਹਾਨੂੰ ਮੈਂ ਗੱਲ ਸਾਂ, ਮੈਂ ਵੀ ਇਹ ਬੜਾ ਤਹਿਕੀਕ ਕੀਤੀ, ਸੋਚਿਆ ਸਮਝਿਆ ਕਿ ਵਾਕਈ ਕਈ ਤਾਂ ਮੁਲਕ 'ਚ ਹੀ ਨਹੀਂ ਸਨ, ਜਿਸ ਤਰ੍ਹਾਂ ਸ਼ੇਖ ਰਸ਼ੀਦ ਸਾਹਿਬ ਪਾਕਿਸਤਾਨ 'ਚ ਮੌਜੂਦ ਹੀ ਨਹੀਂ ਸਨ, ਲੇਕਿਨ ਉਹ ਵੀ ਰਗੜੀ ਰਹੇ ਨੇ। ਲੇਕਿਨ ਮਸਲਾ ਇਹ ਹੈ ਕਿ ਇਹਨਾਂ ਕੋਲੋਂ ਜੈਨੂਇਨ ਗਲਤੀਆਂ ਹੋਈਆਂ ਨੇ ਕਿ ਇਹਨਾਂ ਨੇ ਫੋਨਾਂ 'ਤੇ ਮੈਸੇਜ ਕੀਤੇ ਨੇ, ਇਸ ਸਮੇਂ ਸਾਨੂੰ WhatsApp ਪਕੜਨ ਦੀ ਜਗ੍ਹਾ ਪਾ ਕੇ। ਸਰ ਮੇਰੀ ਗੱਲ ਸੁਣੋ ਨਾ, ਜੀ ਉਹ ਸਰ ਜੀ ਸਾਰਿਆਂ ਦੀ ਰਿਕਾਰਡਿੰਗ, ਹਰ ਚੀਜ਼ ਮੌਜੂਦ ਹੈ ਉੱਥੇ ਰਿਕਾਰਡ 'ਚ।
ਉਹਨਾਂ ਨੂੰ ਵਿਖਾਇਆ ਵੀ ਗਿਆ, ਦੱਸਿਆ ਵੀ ਗਿਆ, ਉਹ ਬਰੀ ਹੋ ਜਾਣਗੇ, ਸਾਰੇ ਖਤਮ ਹੋ ਜਾਣਗੇ। ਆਵਾਮ ਦਾ ਨਹੀਂ ਪਤਾ, ਜਿਹੜੇ ਵਿਚਾਰੇ ਗਰੀਬ ਆਵਾਮ ਰਗੜੀ ਗਈ ਹੈ ਨਾ, ਉਹਦੀ ਗਰੰਟੀ ਕੋਈ ਨਹੀਂ ਦੇ ਸਕਦਾ। ਕਈ ਤਾਂ ਸਿਰਫ ਇਸ ਤਰ੍ਹਾਂ ਨੱਪ ਲੈਣੇ ਕਿ ਉਹ ਹੁਣ ਇੱਕ ਸੈੱਲਫੋਨ ਟਾਵਰ ਹੁੰਦਾ ਹੈ, ਮੋਬਾਈਲ ਦਾ ਜਿਹੜਾ ਟਾਵਰ, ਉਹ ਪੁਲਿਸ ਵਾਲਿਆਂ ਨੇ ਦਿਹਾੜਾਂ ਲਾਈਆਂ ਨੇ, ਲੱਖਾਂ ਰੁਪਏ ਲੋਕਾਂ ਕੋਲ ਲਿੱਤੇ ਨੇ, ਕਈ ਜਾਨੀ ਨੂੰ ਵੀ ਉਹਨਾਂ ਨੂੰ ਛੱਡ ਦਿੱਤੇ, ਜਿਹੜੇ ਬੇਗੁਨਾਹ ਉੱਥੇ ਹੁਣ ਕਿਤਨੇ, ਹੁਣ ਇਸ ਜਿੱਥੇ ਦੇ ਬੈਠੇ ਆ ਇਸ ਟਾਵਰ 'ਚ ਤੁਹਾਡੇ ਸਾਰੇ ਫੋਨ ਕਾਊਂਟ ਹੋ ਰਹੇ ਨੇ, ਇੱਥੇ ਹੁਣ ਕੋਈ ਜੁਰਮ ਹੋਏ ਸਾਰਿਆਂ ਨੂੰ ਧਰ ਕੇ ਅੰਦਰ ਕਰ ਦਿਓ ਵੀ ਇਹ ਸਾਰੇ ਸ਼ਾਮਲ ਹੋ ਸਕਦੇ ਆ, ਇਸ ਤਰ੍ਹਾਂ ਨਹੀਂ ਹੁੰਦਾ। ਤੋ ਗਰੀਬ ਜ਼ਿਆਦਾਤਰ ਇਸ ਤਰ੍ਹਾਂ ਹੀ ਵਿਚਾਰੇ ਜਿਹੜੇ ਟਾਵਰ 'ਚ ਆ ਗਏ ਸਰ ਜੀ ਉੱਥੇ ਤੇ ਗਰੀਬ ਉਹ ਫੜੇ ਗਏ ਨੇ। ਗਰੀਬ ਬੰਦਾ ਔਰ ਉਹੀ ਮੈਨੂੰ ਦੁੱਖ ਹੈ, ਪਤਾ ਕੀ ਹੁੰਦਾ ਹੈ, ਜਦੋਂ ਜਿਸ ਤਰ੍ਹਾਂ ਵੀ ਫੜੇ ਗਏ ਨੇ ਨਾ, ਇਹ ਐਜ਼ ਏ ਪੀਟੀਆਈ ਇੱਕ ਜਮਾਤ ਹੈ, ਔਰ ਇਹਦੇ 'ਚ ਬਹੁਤ ਜ਼ਿਆਦਾ ਵਕੀਲ ਮੌਜੂਦ ਨੇ। ਇਹਨਾਂ ਨੂੰ ਚਾਹੀਦਾ ਸੀ ਕਿ ਐਟਲੀਸਟ ਉਹਨਾਂ ਨੂੰ ਇੱਕ ਪ੍ਰੋਪਰ ਲੀਗਲ ਰਿਪਰੈਜ਼ੈਂਟੇਸ਼ਨ ਦਿੰਦੇ, ਕਿ ਵਕੀਲ ਜਾ ਕੇ ਪੇਸ਼ ਹੁੰਦਾ, ਕਿਸੇ ਨੂੰ ਨਹੀਂ, ਹਰ ਬੰਦਾ ਆਪੋ ਆਪ ਹੋ ਗਿਆ, ਇਹ ਜ਼ਿਆਦਤੀ ਹੋਈ, ਹਰ ਬੰਦਾ ਆਪਣੇ ਸਿਰ ਤੇ ਸਰ ਕਰ ਰਿਹਾ। ਮੈਂ ਦੇਖੋ ਦੇਖੋ ਮੈਂ ਤੁਹਾਨੂੰ ਉਹੀ ਦੱਸਣਾ ਹਾਲਾਂਕਿ ਨਾ, ਹੋਣਾ ਕੁਝ ਵੀ ਨਹੀਂ ਸੀ, ਲੇਕਿਨ ਫਿਰ ਵੀ ਇੱਕ ਉਹਨਾਂ ਨੂੰ ਆਸਤ ਮੈਂ ਹੋਵੇ ਨਾ ਤੁਹਾਨੂੰ ਕਿ ਉਹੀ ਮੇਰਾ ਦੱਸਣਾ। ਵਕੀਲ ਆ ਗਿਆ। ਇਹਨਾਂ ਨੇ ਬੰਦਾ ਫੜਿਆ, ਬੰਦਾ ਕੀ ਮੁੰਡਾ ਸੀ ਯੰਗ ਜਿਹਾ, ਉਹਦੀ ਜ਼ਮਾਨਤ ਕਰਾਈ, ਜੋ ਅੱਜ ਇੱਕ ਵਕੀਲ ਹੈ, ਅੱਜ ਕੱਲ੍ਹ ਬੜਾ ਮਸ਼ਹੂਰ ਹੈ, ਤੁਸੀਂ ਵੀ ਸ਼ਾਇਦ ਵੇਖਿਆ ਹੋਵੇ, ਟਿਕਟਾਕ ਵੀ ਬੜੀ ਬਣਾਉਂਦਾ, ਉਹ ਫ੍ਰੀ ਕੇਸ ਲੜ ਰਿਹਾ। ਅੱਛਾ। ਉਹਨੇ ਕਿਹਾ ਮੈਂ ਕੋਈ ਸਿਰਫ ਪੀਟੀਆਈ ਦੇ ਕੇਸ ਨਹੀਂ ਲੜ ਰਿਹਾ, ਜਿਹੜਾ ਬੰਦਾ ਵੀ 9 ਮਈ ਦੇ ਕੇਸ 'ਚ ਆਇਆ ਨਾ, ਜੀ। ਉਹ ਮੇਰੇ ਕੋ ਆ ਜਾਏ। ਉਹ ਕਹਿੰਦਾ ਮੈਂ ਮੁੰਡਾ ਵੇਖਿਆ, ਕਹਿੰਦਾ ਮੈਂ ਉਹਨੂੰ ਨਾ, ਉਹਦੀ ਪੇਸ਼ੀ, ਕਹਿੰਦਾ ਮੈਂ ਉਹਨੂੰ ਪੁੱਛਿਆ ਕੀ ਹੋਈ, ਕਹਿੰਦਾ ਜੀ ਮੈਂ ਫੂਡ ਡਿਲੀਵਰੀ ਕਰਨਾ, ਬਿਲਕੁਲ। ਮੈਂ ਕਮਾ ਕੇ ਪਿੱਛੇ ਭੇਜਣਾ ਤੇ ਮੇਰਾ ਮਾਂ-ਬਾਪ ਖਾਂਦਾ ਹੈ, ਬੇਸ਼ੱਕ। ਤੇ ਮੈਨੂੰ ਇਹਨਾਂ ਨੇ, ਮੈਂ ਉੱਥੇ ਡਿਲੀਵਰੀ ਕਰਨ ਆਇਆ, ਮੈਨੂੰ ਨਹੀਂ ਪਤਾ ਅੱਗੇ ਕੀ ਹੋ ਰਿਹਾ। ਉਸ ਏਰੀਏ ਦੇ ਵਿੱਚ ਆ ਗਿਆ ਫੋਨ ਦਾ। ਉਹ ਬਿਲਕੁਲ ਉਹਦੇ ਸਾਹਮਣੇ ਗੈਸ ਸਟੇਸ਼ਨ ਸੀ ਜਾਂ ਕੀ ਸੀ, ਉੱਥੇ ਉਹ ਕਹਿੰਦਾ ਮੈਂ ਆਇਆ, ਜਦੋਂ ਬੇਸ਼ੱਕ। ਮੈਂ ਰੌਲਾ ਵੇਖਿਆ ਮੈਂ ਉੱਥੇ ਰੁਕ ਗਿਆ, ਸਾਈਡ ਤੇ ਹੋ ਗਿਆ। ਹਾਂ, ਬੰਦਾ ਕਿਊਰੀਅਸ ਹੋ ਕੇ ਵੇਖਦਾ ਹੋ ਕੀ ਰਿਹਾ। ਕਹਿੰਦਾ ਉੱਥੋਂ ਮੈਨੂੰ ਫੜ ਲਿਆ ਨੇ ਕਿ ਤੂੰ ਜਿਹੜਾ ਇੱਥੇ 9 ਮਈ 'ਚ ਆਇਆ। ਉਹ ਤਾਂ ਬਹੁਤ ਸਾਰੇ ਬੇਗੁਨਾਹ ਨੇ। ਠੀਕ ਹੈ, ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਇਹ ਪੁਲਿਸ ਨੂੰ ਵੀ ਪਤਾ ਹੈ, ਉਹ ਸਿਰਫ ਪ੍ਰੈਸ਼ਰਾਈਜ਼ ਹੋ ਕੇ ਤੇ ਖਾਨਾਪੂਰੀ ਕਰ ਰਹੇ ਨੇ। ਨਹੀਂ, ਪੁਲਿਸ ਨੇ ਤਾਂ ਸਰ ਜੀ ਪੈਸੇ ਦੇ ਬੜੇ ਕੇ ਜੇ ਜੈਨੂਅਨ ਗੁਨਾਹਗਾਰਾਂ ਨੂੰ ਬੰਦੇ, ਛੱਡਿਆ ਤੇ ਬੇਗੁਨਾਹਾਂ ਨੂੰ ਅੰਦਰ ਰੱਖੀ ਜਿਹਨੇ ਪੈਸੇ ਸਰ ਨਹੀਂ ਦਿੱਤੇ। ਬੜੇ ਜੇ ਜੈਨੂਅਨ ਬੰਦੇ ਜਿਹੜੇ ਇਹਨਾਂ ਨੇ ਛੱਡ ਦਿੱਤੇ ਨੇ ਬੇਸ਼ੱਕ। ਪੈਸੇ ਲੈ ਕੇ, ਮੈਂ ਤਾਂ ਕਹਿ ਰਿਹਾ ਨਹੀਂ। ਉਹਨਾਂ ਦੀ ਥਾਂ ਤੇ ਖਾਨਾਪੂਰੀ ਕੀਤੀ ਗਈ ਹੈ ਗਰੀਬਾਂ ਨੂੰ ਫੜ ਕੇ। ਬੇਸ਼ੱਕ। ਫਿਰ ਅਸੀਂ ਰੋਨੇ ਹਾਂ ਜ਼ਿਲ੍ਹੇ ਸ਼ਾਹ ਨੂੰ, ਜੀ। ਅੱਲਾਹ ਪਾਕ ਨੂੰ ਜੰਨਤ ਜਗ੍ਹਾ ਦੇ, ਉਹਦੇ ਆਮੀਨ। ਮਾਂ-ਬਾਪ ਨੂੰ ਸਬਰ ਦੇ। ਉਹ ਨਾ ਪੁਲਿਸ ਨੇ ਮਾਰਿਆ ਜੇ, ਤੇ ਨਾ ਕਿਸੇ ਬੰਦੇ ਨੇ, ਉਹਦਾ ਇੱਕ ਡਾਲੇ ਨਾਲ ਐਕਸੀਡੈਂਟ ਹੋਇਆ ਸੀ। ਉਹ ਡਾਲਾ ਕਿਹਦਾ ਹੈ, ਇਹ ਵੀ ਪੁਲਿਸ ਨੂੰ ਪਤਾ ਲੱਗ ਗਿਆ। ਠੀਕ ਹੈ, ਹਾਂ, ਪਤਾ ਲੱਗ ਜਾਂਦਾ। ਉਹਨੂੰ ਕਿਸੇ ਇਦਾਰੇ ਨੇ ਨਹੀਂ ਮਾਰਿਆ। ਉਹ ਡਾਲਾ ਕਿਹਦਾ ਉਹ ਵੀ ਪਤਾ ਲੱਗ ਗਿਆ, ਉਹਦਾ ਨੰਬਰ ਵੀ ਪਤਾ ਲੱਗ ਗਿਆ, ਉਹ ਕਿੱਥੇ ਖੜਾ ਉਹ ਵੀ ਪਤਾ ਲੱਗ ਗਿਆ, ਔਰ ਉਹ ਡਾਲਾ ਅੱਜ ਤੱਕ ਬਾਹਰ ਨਹੀਂ ਆਇਆ ਉੱਥੋਂ। ਅੱਛਾ। ਉਹ ਜ਼ਬਤ ਹੈ ਬੰਦਨ ਛੁਪਾਇਆ ਮਾਲਾ ਜਿਹੜਾ ਸੀ। ਉਹਨਾਂ ਪੈਸੇ ਦੇ ਕੇ ਮੂੰਹ ਬੰਦ ਕਰ ਲਿਆ। ਤਾਂ ਬੰਦਾ ਪ੍ਰਾਈਵੇਟ ਤਗੜਾ ਸਿਆਸੀ ਸਨ ਕੋਈ। ਜੀ। ਸਰ ਇਹ ਚੀਜ਼ਾਂ ਨੇ ਜਿਹੜੀਆਂ, ਇਹ ਕਾਨੂੰਨ ਨਹੀਂ। ਮੁਸ਼ਰਫ ਆਇਆ, ਮੈਂ ਉਹਦਾ ਮਾਇਤੀ ਸੀ, ਮੈਨੂੰ ਬੜੀ ਦੁਨੀਆ ਨੇ, ਬੜੇ ਮੇਰੇ ਯਾਰ ਨੇ ਜਿਨ੍ਹਾਂ ਕਿਹਾ ਇਹ ਨਹੀਂ ਸਹੀ। ਮੈਂ ਕਿਹਾ ਬਹੁਤ ਅੱਛਾ ਬੰਦਾ, ਕਿਉਂ? ਮਹਿੰਗਾਈ ਨਹੀਂ ਸੀ ਕੀਤੀ ਇਤਨੀ, ਉਹਨੇ ਕੰट्रोल रखे। कंट्रोल रहा, गरीब बंदा पिटिया नहीं, उसका गरीब ਨੂੰ ਨੇ ਮਾਰਿਆ उसका ਨਹੀਂ। जनाब मेरी छोटी जी गुजारिश है, मैं मुशर्रफ की गल की, 400 रुपए उसके मण कणक होंदी सी, हुण 6400 रुपए मण हो गया जी आटा। 400 ਤੇ 6400 ਚ ਬੜਾ ਫਰਕ ਜੀ, 20 ਸਾਲਾਂ ਚ 22 ਸਾਲਾਂ ਚ 2008 ਚ ਗਿਆ ਨਾ ਸਰ ਜੀ। ਇਹ ਅਸੀਂ ਅਗਲੇ ਦਿਹਾੜੇ ਵੇਚੀ 3300 ਨੂੰ। ਸਰ ਆਟਾ ਹੁਣ 6400 ਦੇ ਰੁਪਏ ਮਣ ਹੋਇਆ 40 ਕਿਲੋ। ਇਹ ਮੈਂ 6400 ਕਿਹਾ ਸੀ, ਅਸੀਂ ਕਿਹਾ ਸੀ ਪ੍ਰੋਗਰਾਮ ਕੀਤਾ ਇਹਦੇ ਚ, ਮੈਂ ਪ੍ਰੋਗਰਾਮ 'ਚ ਕਿਹਾ ਸੀ 5000 6000 ਤੋਂ ਉੱਤੇ ਜਾਏਗੀ। 6400 ਚ ਪਹੁੰਚ ਗਏ ਹੁਣ। ਤੇ ਮੈਨੂੰ ਦੱਸੋ ਸਰ ਹੁਣ ਕਿ ਮੇਰੀ ਜਿਹੜੀ ਗੱਲ ਹੈ ਨਾ, ਜੀ ਜੀ ਮੈਂ ਇਹ ਕਰ ਰਿਹਾ, ਹੁਣ ਆਸਮ ਮੁਨੀਰ ਸਾਹਿਬ ਆਏ ਨੇ ਬਕੌਲ ਅਵਾਮ ਦੇ, ਚਾਹੇ ਉਹ ਪੀਟੀਆਈ ਹੈ, ਚਾਹੇ ਉਹ ਪੀਪਲ ਪਾਰਟੀ ਹੈ, ਚਾਹੇ ਉਹ ਨੂਨ ਲੀਗ ਹੈ, ਉਹਨਾਂ ਦੇ ਬਕੌਲ ਕੰਟਰੋਲ ਸਾਰਾ ਆਸਮ ਮੁਨੀਰ ਸਾਹਿਬ ਕੋਲ ਹੈ। ਮੈਂ ਨਹੀਂ ਕਹਿੰਦਾ, ਮਨ ਨਹੀਂ ਪਤਾ, ਕਿਉਂਕਿ ਮੇਰੇ ਕਿਹੜਾ ਕੋਈ ਸੋਰਸ ਨੇ ਉੱਥੇ। ਉਹ ਇਹ ਕਹਿੰਦੇ ਨੇ ਜੀ ਜਿਤਨਾ ਕੰਟਰੋਲਡ ਇਹ ਬਾਏ ਸੈयद ਆਸਮ ਮੁਨੀਰ ਸਾਹਿਬ ਹੈ। ਅਗਰ ਉਹਨਾਂ ਨੇ ਕੰਟਰੋਲ ਕਰਨਾ ਹੀ ਆ, ਉਹਨਾਂ ਨੂੰ ਕਮ ਅਜ਼ ਕਮ ਇਤਨਾ ਤੇ ਚਾਹੀਦਾ ਨਾ ਕਿ ਆਵਾਮ ਨੂੰ ਰਿਲੀਫ ਦਿਓ ਤਾਂ ਕਿ ਤੁਹਾਡੇ ਨਾਲ ਖਲੋਣ। ਅਗਰ ਮੁਸ਼ਰਫ ਮੇਰੇ ਕੋਲ ਮਸ਼ਵਰੇ ਲੈ ਲੈਂਦਾ ਟੋਟਲ 2, ਯਕੀਨ ਕਰੋ ਸਾਰੀ ਜ਼ਿੰਦਗੀ ਬੈਠਾ ਰਹਿੰਦਾ, ਉਹਨੂੰ ਕਿਸੇ ਨਹੀਂ ਸੀ ਪੁੱਛਣਾ। ਇਹਨਾਂ ਸਿਆਸੀਆਂ ਨੂੰ ਲੋਕਾਂ ਨੇ ਜੁੱਤੀਆਂ ਮਾਰਨੀਆਂ ਹੀ ਆ। ਤੇ 2 ਹੀ ਮੈਸੇਜ ਮੇਰੇ ਆਸਮ ਮੁਨੀਰ ਵਾਸਤੇ ਨੇ।
ਅਗਰ ਉਹ ਮੇਰੇ ਨਾਲ ਰਾਬਤਾ ਕਰੇ, ਯਕੀਨ ਕਰੋ ਸਾਰੀ ਜ਼ਿੰਦਗੀ ਬੈਠਾ ਰਵੇ, ਉਹਨੂੰ ਕੋਈ ਬੰਦਾ ਨਹੀਂ ਲਾ ਸਕਦਾ। ਦੱਸ ਦੇ ਫਿਰ ਉਹਨੂੰ। ਨਹੀਂ ਐ ਨਹੀਂ, ਇੱਥੇ ਮੈਂ ਥੋੜੀ ਦੱਸਣਾ। ਫਿਰ ਮਤਲਬ ਮੇਰੇ ਨਾਲ ਰਾਬਤਾ ਕਰਨ, ਮੈਂ ਦੱਸਣਾ। ਦੋ ਗੱਲਾਂ ਮੰਨ ਲੈਣ, ਸਾਰੀ ਜ਼ਿੰਦਗੀ ਵਰਦੀ ਪਾਣ ਲਾਣ ਜੋ ਦਿਲ ਕਰਨ, ਕੋਈ ਬੰਦਾ ਉਹਨਾਂ ਨੂੰ ਨਹੀਂ ਛੇੜ ਸਕਦਾ। ਹਾਲਾਂਕਿ ਇਮਰਾਨ ਖਾਨ ਸਾਹਿਬ ਬੜੇ ਵੱਡੇ ਲੀਡਰ ਨੇ, ਬੜੇ ਵੱਡੇ ਲੀਡਰ ਨੇ, ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ। ਬੇਸ਼ੱਕ ਯਕੀਨ ਕਰੋ ਦੁਨੀਆ ਉਹਨਾਂ ਨੂੰ ਵੀ ਭੁੱਲ ਜਾਏ। ਸਹੀ ਗੱਲ ਹੈ। ਸਿਰਫ ਦੋ ਕੰਮ ਨੇ ਜਿਹੜੇ ਇਹਨਾਂ ਨੂੰ ਕਰਨੇ ਪੈਣੇ ਨੇ। ਨਹੀਂ ਉਹ ਜਿਸ ਦਾ ਫੁੱਲ ਕੰਟਰੋਲ ਸਾਂਭਣਗੇ ਤੇ ਕਰ ਹੀ ਦੇਣਗੇ। ਹੁਣ ਉਹ ਵੀ ਤੰਗ ਆਏ ਪਏ ਨੇ ਇਸ ਸਾਰੇ ਕਿਉਂਕਿ ਦੇਖੋ ਜੀ, ਇੱਕ ਛੋਟੀ ਜਿਹੀ ਗੱਲ, ਤੁਹਾਡੇ ਕੋਲ ਮੂੰਹ ਚਲਾਉਣ ਸੇ ਪੈਸਾ ਕੋਈ ਨਹੀਂ ਹੈ, ਔਰ ਕੁਛ ਹੈ ਵੀ ਨਹੀਂ, ਖਾਣ ਪੀਣੇ ਸੇ ਵੀ ਕੁਛ ਹੈ ਨਹੀਂ ਜੇ। ਪੈਸੇ ਦੇ ਇਲਾਵਾ ਉਸ ਮੁਲਕ ਦੇ ਵਿੱਚ, ਤੁਹਾਡੇ ਫਰਿੱਜਾਂ ਵੀ ਖਾਲੀ, ਮੇਰੇ ਖਾਣ ਪੀਣੇ 'ਚ ਕੁਛ ਹੈ ਸਰ ਕੋਈ ਜੀ ਨਹੀਂ ਉਸ ਮੁਲਕ ਦੇ ਵਿੱਚ ਹਰ ਚੀਜ਼ ਮੌਜੂਦ ਹੈ। ਸਰ। ਟਾਈਮ ਲੱਗਦਾ ਹੈ, 6 ਮਹੀਨੇ 'ਚ ਤੁਸੀਂ ਰਿਕਵਰੀ ਕਰ ਸਕਦੇ ਹੋ, ਲੇਕਿਨ ਕੋਈ ਉਸ ਪਾਸੇ ਜਾਵੇ ਸੀ ਨਾ। ਸਰ ਜੀ 6 ਮਹੀਨੇ ਤੇ ਬਹੁਤ ਦੂਰ ਨੇ। 1 ਵੀਕ ਓਨਲੀ ਤੁਹਾਡੇ ਮੁਲਕ 'ਚ ਪੈਸਾ ਹੀ ਪੈਸਾ ਆਵੇ। ਤੁਸੀਂ ਕਹਿੰਦੇ ਨਾ ਕਿ 6 ਮਹੀਨੇ, 1 ਹਫ਼ਤੇ ਦੇ ਵਿੱਚ ਨਹੀਂ, ਮੈਂ ਖੁਰਾਕ ਗਰੋ ਕਰਨ ਦੀ ਗੱਲ ਕਰ ਰਿਹਾ ਸਰ ਨਾ, ਹਰ ਚੀਜ਼ ਮੌਜੂਦ ਹੈ। ਕਿ ਤੁਸੀਂ ਆਪਣੇ ਖੁਦ ਕਫੀਲ ਹੋ ਸਕਦੇ ਹੋ। ਹਰ ਚੀਜ਼ ਮੌਜੂਦ ਹੈ। ਤੁਸੀਂ ਕਿਸੇ ਚੀਜ਼ ਦੀ ਤੁਹਾਡੇ ਮੁਲਕ 'ਚ ਕਮੀ ਨਹੀਂ। ਬੇਸ਼ੱਕ ਇਹ ਜਿਹੜਾ ਸ਼ਾਰਟਫਾਲ ਗੰਦਮ ਦਾ ਇਹ ਕੀਤਾ ਜਾ ਰਿਹਾ ਹੈ, ਹਾਂ, ਆਪਣਾ ਫਾਇਦਾ ਕਰਨ ਵਾਸਤੇ, ਜਾਂ ਇਹ ਬਾਹਰੋਂ ਬਾਹਰੋਂ ਜਿਹੜੀ ਮੰਗਾਣਗੇ ਦੇਣਾ, ਉਹ ਬਾਹਰ ਹੀ ਪੈਸਾ ਅਦੋਂ ਵੱਧ ਹੋ ਜਾਂਦਾ ਹੈ। ਆਏਗੀ ਜੀ। ਉਹ ਪਿਛਲੇ ਜਿਹੜੇ ਸੀ, ਉਹ ਜਿਹੜੇ ਵਕਤੀ ਤੌਰ ਤੇ ਬਣੇ ਸਨ, ਵਜ਼ੀਰ ਆਜ਼ਮ ਜਿਹੜਾ ਅਬੂਰੀ ਸਨ, ਕਿਹੜਾ ਨਾਂ ਸੀ ਯਾਰ ਉਹਨਾਂ ਦਾ, ਕਾਕੜ ਸਾਹਿਬ, ਉਹਨਾਂ ਦੀ ਆਕੜ ਕੱਢੀ ਸੀ ਨਾ ਉੱਥੇ। ਉਹ ਕੀ ਨਾਂ ਪਿੰਡੀ ਦੇ ਹਨੀਫ ਅਬਾਸੀ ਸਾਹਿਬ ਨੇ, ਹਨੀਫ ਅਬਾਸੀ ਨੇ ਗੱਲ ਅਬਾਸੀ ਨੇ। ਮੈਂ ਤੁਹਾਨੂੰ ਪਹਿਲਾਂ ਮਨਾ ਕੀਤਾ, ਕਿਸੇ ਦਾ ਨਾਂ ਨਹੀਂ ਵਿਗਾੜਨਾ। ਉਹ ਮਰਾਸੀ ਦੇ ਨਾ, ਵਾਲਾ ਵਾਲਾ ਮੈਂ ਨਾਂ ਤਾਂ ਨਹੀਂ ਨਾ ਅੱਛਾ ਵਿਗਾੜਨਾ। ਅੱਛਾ ਅੱਛਾ, ਫਿਰ ਮੈਂ ਅੱਛਾ ਉਹ ਉਹ ਜਿਹੜਾ ਹੁਣ ਅੱਜ ਕੱਲ ਇਹਨਾਂ ਦਾ, ਮੇਰੇ ਕੋਲ ਬਕਵਾਸ ਨਿਕਲਣ ਲਈ, ਉਹ ਜਿਹੜਾ ਅੱਜ ਕੱਲ ਇਹਨਾਂ ਦਾ ਚੇਤਾ ਬਣਿਆ ਨਾ, ਕੌਣ? ਉਹ ਚੌਹਾਨ ਹੈ। ਹਾਂ ਹਾਂ, ਉਹ ਤਾਂ ਡਰਾਮਾ ਉਹ ਬਾਜ਼ ਹੈ। ਸਰ ਉਹਨੇ ਇਹਦੇ ਮੂੰਹ ਤੇ ਬੂਹੇ ਤੇ ਖਲੋ ਕੇ ਆਖਿਆ ਮਰਾਸੀ ਹੈ। ਮੈਂ ਨਹੀਂ ਕਹਿ ਰਿਹਾ, ਹੁਣ ਨਹੀਂ ਕਹਿ ਸਕਦਾ, ਮੈਂ ਨਹੀਂ ਕਹਿ ਹੁਣ ਰਿਹਾ, ਹੁਕੂਮਤ ਉਹਨਾਂ ਦੀ ਭਾਈ, ਹੁਣ ਉਹ ਕਹਿ ਰਿਹਾ। ਹੁਣ ਨਹੀਂ ਕਹਿ, ਹੁਣ ਅੱਲਾ ਮਾਫੀ ਇਮਰਾਨ ਖਾਨ ਦੇ ਬਾਰੇ ਕੱਢ ਕੇ ਵਿਖਾ ਹੁਣ ਇਮਰਾਨ ਖਾਨ ਦੇ ਖਿਲਾਫ ਉਹ ਬੋਲਦਾ ਰਹਿੰਦਾ, ਉਹ ਗਲਤ ਬੰਦਾ ਹੈ, ਜਿੱਥੇ ਦਿਲ ਬੋਲੇ ਨਹੀਂ ਕਹਿਣਾ ਚਾਹੀਦਾ ਇਸ ਤਰ੍ਹਾਂ ਕਿਸੇ ਦੇ ਬਾਰੇ 'ਚ। ਤੁਸੀਂ ਆਪਣੀ ਜਿਹੜਾ ਨਾ ਲਾਈਨ ਸਿੱਧੀ ਰੱਖੋ, ਆਪਣੇ ਆਪ ਨੂੰ ਦੱਸੋ ਕਿ ਜੀ ਇਹ ਚੀਜ਼ ਸਹੀ ਹੈ। ਫਿਰ ਉਹਨੇ ਉਸ ਵਕਤ ਪੂਰਾ ਇੰਜੋਏ ਕੀਤਾ ਹਕੂਮਤ ਨੂੰ, ਉਸ ਵਕਤ ਛੱਡ ਜਾਂਦੇ, ਠੀਕ ਹੈ ਨਾ, ਸਾਈਡ 'ਤੇ ਹੋ ਜਾਂਦੇ, ਅਤੇ ਫਿਰ ਹੁਣ ਕ੍ਰਿਟੀਸਾਈਜ਼ ਕਰ ਸਕਦੇ ਸਨ। ਉਸ ਵਕਤ ਹੁਣ ਤੱਕ ਨਾ ਰਹੇ ਨੇ, ਜਦ ਵੇਖੇ ਨੇ ਕਿ ਹੁਣ ਦਾਲ ਨਹੀਂ ਕਿਸੇ ਪਾਸੇ ਗਲਦੀ, ਤੇ ਉਹ ਅਲੱਗਾ ਹੋ ਗਏ ਨੇ। ਚਲੋ ਹੁਣ ਪ੍ਰੋਗਰਾਮ ਬਹੁਤ ਲੰਬਾ ਹੋ ਗਿਆ, ਬਾਕੀ ਗੱਲਾਂ ਅਗਲੇ ਪ੍ਰੋਗਰਾਮ 'ਚ ਕਰ ਲੈਂਦੇ ਹਾਂ ਜੀ। ਠੀਕ ਹੈ ਸਰ, ਤੇ ਸ਼ੁਰੂ ਕੀਤਾ ਸੀ ਅਸੀਂ ਕਿਸੇ ਹੋਰ ਪਾਸੇ ਟੁਰ, ਅਸੀਂ ਕਿਸੇ ਹੋਰ ਪਾਸੇ ਗਏ। ਚਲੋ ਅਗਰ ਕੋਈ ਗੱਲ ਮਾੜੀ ਲੱਗੀ ਹੋਏ ਤਾਂ ਮਾਜ਼ਰਤ, ਅੱਛੀ ਲੱਗੀ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾइब करो। अल्लाह हाफिज़। ਅੱਲਾ ਹਾਫਿਜ਼।